ਨਵਾਏ ਵਕਤ ਗਰੁੱਪ ਇੱਕ ਪਾਸੇ ਤਾਂ ਅਖਲਾਕੀ ਦਰਸ ਦਿੰਦਾ ਨਹੀਂ ਥੱਕਦਾ ਤੇ ਦੂਜੇ ਬੰਨੇ ਆਪਣੇ ਹੀ ਕਾਮਿਆਂ ਦਾ ਲਹੂ ਪੀਣ ਦੇ ਵਿੱਚ ਵੀ ਕੋਈ ਰਿਆਇਤ ਨਹੀਂ ਕਰਦਾ। ਨਾਮ ਨਿਹਾਦ ਅਸੂਲਾਂ ਦੇ ਦਾਅਵੇਦਾਰ ਇਸ ਗਰੁੱਪ ਨੇ ਇੱਕ ਵਾਰੀ ਫੇਰ ਕਈ ਦਰਜਨ ਕਾਰਕੁਨਾਂ ਨੂੰ ਨੌਕਰੀਆਂ ਕੱਢ ਦਿੱਤਾ ਹੈ। ਨਵਾਏ ਵਕਤ ਗਰੁੱਪ ਦਾ ਜਿਹੜਾ ਵਕਤ ਟੀਵੀ ਹੈ ਉਹਨੇ ਪ੍ਰੋਡਿਊਸਰਾਂ ਸਮੇਤ ਕੋਈ 150 ਵਰਕਰਾਂ ਨੂੰ ਨੌਕਰੀਆਂ ਤੋਂ ਬਰਤਰਫ ਕੀਤਾ ਹੈ ਪਿਛਲੇ 2-3 ਦਿਨਾਂ ਦੇ ਵਿੱਚ। ਔਰ ਜਿਹੜੀ ਸਭ ਤੋਂ ਜ਼ਿਆਦਾ ਤਸ਼ਵੀਸ਼ਨਾਕ ਗੱਲ ਹੈ ਉਹ ਇਹ ਵੇ ਕਿ ਪੂਰਾ ਪ੍ਰੋਗਰਾਮਿੰਗ ਡਿਪਾਰਟਮੈਂਟ ਹੀ ਖਤਮ ਕਰ ਦਿੱਤਾ ਗਿਆ ਹੈ। ਰਮੀਜ਼ਾ ਨਿਜ਼ਾਮੀ ਨੇ ਜਿੱਥੇ ਅਖਬਾਰ ਦਾ ਸਤਿਆਨਾਸ਼ ਮਾਰ ਛੱਡਿਆ ਹੈ ਉੱਥੇ ਹੀ ਉਹਦੇ ਲਈ ਪਹਿਲਾਂ ਤੋਂ ਹੀ ਸਹਿਕਦਾ ਨਿਊਜ਼ ਚੈਨਲ ਵੀ ਬੇਕਾਰ ਖਿਡਾਉਣਾ ਹੈ। ਉਹਨਾਂ ਦਾ ਮਕਸਦ ਚੂੰਕਿ ਪੈਸਾ ਇਕੱਠਾ ਕਰਨਾ ਹੈ ਸੋ ਇਸ ਲਈ ਭਾਵੇਂ ਕਈ ਖਾਨਦਾਨਾਂ ਦੇ ਚੁੱਲ੍ਹੇ ਠੰਡੇ ਕਰਕੇ ਵਰਕਰਾਂ ਦਾ ਲਹੂ ਵੀ ਪੀਣਾ ਪਵੇ ਉਹਨਾਂ ਨੂੰ ਕੋਈ ਨਦਾਮਤ ਨਹੀਂ। ਰਮੀਜ਼ਾ ਨਿਜ਼ਾਮੀ ਹੋਰਾਂ ਦਾ ਬੁਨਿਆਦੀ ਮਕਸਦ ਜਿਹੜਾ ਹੈ ਉਹ ਪੈਸਾ ਇਕੱਠਾ ਕਰਨਾ ਹੈ। ਉਹ ਪੈਸਾ ਇਕੱਠਾ ਕਰਨ ਵਾਸਤੇ ਕਿਸੇ ਦੀ ਗਰਦਨ ਨੱਪਣੀ ਪਵੇ, ਕਿਸੇ ਦਾ ਮੁਆਸ਼ੀ ਕਤਲ ਕਰਨਾ ਪਵੇ, ਇਹਦੇ ਨਾਲ ਉਹਨਾਂ ਨੂੰ ਕੋਈ ਗਰਜ਼ ਨਹੀਂ ਹੈ। ਹੁਣ ਜਦ ਕਿ ਇਤਨੀ ਤਾਦਾਦ ਦੇ ਵਿੱਚ ਪ੍ਰੋਡਿਊਸਰਸ ਫਾਰਿਗ ਹੋਏ ਨੇ ਤੇ ਸਾਡੀਆਂ ਜਿਹੜੀਆਂ ਤਨਜ਼ੀਮਾਂ ਨੇ ਖਾਸ ਤੌਰ ਤੇ ਐਂਪਰਾ ਦੇ ਵਿੱਚ ਬੜੀ ਤਸ਼ਵੀਸ਼ ਹੈ। ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੈ ਉਹਨੂੰ ਵੀ ਸਟੈਪ ਲੈਣਾ ਚਾਹੀਦਾ ਹੈ ਔਰ ਸਾਡੇ ਜਿਹੜੇ ਸੀਨੀਅਰ ਸਹਾਫੀ ਨੇ ਖਾਸ ਤੌਰ ਤੇ ਉਹਨਾਂ ਨੂੰ ਉਹ ਨਾਮ ਨਿਹਾਦ ਬੁੱਤ ਵੀ ਤੋੜਨੇ ਚਾਹੀਦੇ ਨੇ ਜਿਹੜੇ ਅਸੀਂ ਬਣਾ ਕੇ ਖੜੇ ਕੀਤੇ ਨੇ। ਉਹ ਲੋਕ ਬੇਸ਼ੱਕ ਉਹ ਮਜੀਦ ਨਿਜ਼ਾਮੀ ਸਾਹਿਬ ਹੋਣ, ਮਜੀਦ ਨਿਜ਼ਾਮੀ ਸਾਹਿਬ ਵੀ ਕੋਈ ਸਹਾਫੀ ਦੋਸਤ ਕੋਈ ਨਹੀਂ ਸਨ, ਕਾਰਕੁਨ ਦੋਸਤ ਕੋਈ ਨਹੀਂ ਸਨ। ਉਹਨਾਂ ਦੇ ਕਿਰਦਾਰ ਨੂੰ ਵੀ ਬੇਨਕਾਬ ਕਰਨਾ ਚਾਹੀਦਾ, ਉਹਨਾਂ ਦੇ ਬਾਰੇ ਦੱਸਣਾ ਚਾਹੀਦਾ ਹੈ। ਜਿਹੜਾ ਦਰਸੇ ਨਿਜ਼ਾਮੀ ਉਹ ਟੀਵੀ ਦੇ ਉੱਤੇ ਆ ਕੇ ਦਿੰਦੇ ਸੀ ਜਾਂ ਲਿਖ ਕੇ ਦਿੰਦੇ ਸੀ, ਹਕੀਕਤ ਉਹਦੇ ਤੋਂ ਮੁਖਤਲਿਫ ਸੀ। ਤੇ ਰਮੀਜ਼ਾ ਉਹਨਾਂ ਤੋਂ ਵੱਡੀ ਫਿਰੌਨ ਹੈ। ਰਮੀਜ਼ਾ ਉਹ ਬਦਬਖਤ ਹੈ ਜਿਹਦੇ ਆਉਣ ਨਾਲ ਏਡੇ ਮੁਖਤਸਰ ਅਰਸੇ ਦੇ ਵਿੱਚ ਸ਼ਾਇਦ ਹੀ ਕਿਸੇ ਮਾਲਿਕ ਨੇ ਕਾਰਕੁਨ ਸਹਾਫੀਆਂ ਦਾ ਇਤਨਾ ਮੁਆਸ਼ੀ ਕਤਲੇਆਮ ਕੀਤਾ ਹੋਵੇ। ਸ਼ਾਇਦ ਹੀ ਇਸ ਤੋਂ ਵੱਡੀ ਫਿਰੌਨੀਅਤ ਦਾ ਮੁਜ਼ਾਹਰਾ ਕਿਸੇ ਜਗ੍ਹਾ ਤੇ ਵੇਖਿਆ ਗਿਆ ਹੋਵੇ। ਜਬਰੀ ਬਰਤਰਫੀਆਂ ਦੇ ਵਿੱਚ ਇਹਨਾਂ ਦਾ ਕੋਈ ਇਸ਼ਤਿਹਾਰਾਤ ਦਾ ਮਾਮਲਾ ਨਹੀਂ ਹੈਗਾ। ਜਿਹੜਾ ਇਹ ਬਣਾਇਆ ਜਾ ਰਿਹਾ ਜਵਾਜ਼ ਕਿ ਸਰਕਾਰੀ ਇਸ਼ਤਿਹਾਰਾਤ ਬੰਦ ਹੋ ਗਏ ਨੇ, ਸਾਨੂੰ ਪੇਮੈਂਟਸ ਨਹੀਂ ਹੋ ਰਹੀ, ਸਾਨੂੰ ਪੈਸੇ ਨਹੀਂ ਆ ਰਹੇ। ਇਹਨਾਂ ਨੂੰ ਬੰਦਾ ਇਹ ਪੁੱਛੇ ਕਿ ਜਦੋਂ ਪੈਸੇ ਆ ਰਹੇ ਸੀ ਉਦੋਂ ਇਹ ਕੀ ਕਰਦੇ ਸੀ? ਕਿ ਇਹਨਾਂ ਨੇ ਪਿਛਲੇ ਜਿਹੜਾ ਅਗਰ 1 ਮਹੀਨਾ ਤੁਸੀਂ ਇਹ ਕਹਿ ਲਓ, ਇਹ ਪਿਛਲੇ ਜਿਹੜੇ 7-8-10 ਦਿਨ ਦੀ ਜਿਹੜੀ ਮੂਵਮੈਂਟ ਚੱਲ ਰਹੀ ਹੈ ਕਿ ਕਾਰਕੁਨ ਯਕਦਮ ਬਰਤਰਫ ਕਰਨਾ ਸ਼ੁਰੂ ਕਰ ਦਿੱਤੇ ਨੇ। ਇਹਨਾਂ ਨੂੰ ਬੰਦਾ ਇਹ ਪੁੱਛੇ ਕਿ 8-9 ਦਿਨ ਦੇ ਵਿੱਚ ਕਿਹੜੀ ਐਸੀ ਕਿਆਮਤ ਟੁੱਟ ਪਈ ਹੈ ਜਿਹੜਾ ਇਹਨਾਂ ਨੇ 20-20 ਸਾਲ ਦਾ 70-70 80-80 ਸਾਲ ਦਾ ਜਿਹੜਾ ਇਹਨਾਂ ਲੋਕਾਂ ਨੇ ਡਰਾਮੇਬਾਜ਼ੀ, ਇਹਨਾਂ ਨੇ ਹਰਾਮਖੋਰੀਆਂ ਕਰਕੇ ਜਿਹੜਾ ਇੰਨਾ ਪੈਸਾ ਜਮ੍ਹਾਂ ਕੀਤਾ ਕਿ ਇਹਨਾਂ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਕੋਈ ਸੈਲਰੀਆਂ ਵਧਾ ਦਿੱਤੀਆਂ ਸੀ ਜਿਹਦਾ ਬਜਟ ਜ਼ਿਆਦਾ ਹੋ ਗਿਆ, ਇੰਸਟਰੂਮੈਂਟ ਮਹਿੰਗੇ ਹੋ ਗਏ ਨੇ, ਹੋਰ ਕੋਈ ਚੀਜ਼ ਐਸੀ ਕਿਹੜੀ ਮਹਿੰਗੀ ਹੋ ਗਈ ਜਿਹਦੀ ਵਜ੍ਹਾ ਤੋਂ ਇਹ ਕਾਰਕੁਨਾਂ ਦਾ ਇੰਨਾ ਮਾਸ਼ੀ ਕਤਲ ਕਰਦੇ ਪਏ ਨੇ। ਇਹ ਸਾਜ਼ਿਸ਼ ਹੈ ਔਰ ਇਹ ਸਾਰੀ ਸਾਜ਼ਿਸ਼ ਹੈਗੀ ਹੈ ਹਕੂਮਤ ਨੂੰ ਬਲੈਕਮੇਲ ਕਰਨ ਵਾਸਤੇ। ਹਾਲਾਂਕਿ ਹਕੂਮਤ ਨੇ ਵਾਅਦੇ ਕਰ ਦਿੱਤਾ ਵਾ ਕਿ ਅਸੀਂ ਕੋਈ ਸਰਕਾਰੀ ਇਸ਼ਤਿਹਾਰਾਤ ਬੰਦ ਨਹੀਂ ਕੀਤੇ। ਔਰ ਨਵਾਏ ਵਕਤ ਦੇ ਵਿੱਚ ਮੈਂ ਤੇ ਉਹਨਾਂ ਦੋਸਤਾਂ ਦੇ ਉੱਤੇ, ਮੇਰੇ ਬੜੇ ਅੱਛੇ ਦੋਸਤ ਨੇ ਲੇਕਿਨ ਉਹ ਸੋ ਕਾਲਡ ਲੀਡਰ ਨੇ ਜਿਹੜੇ ਉੱਥੇ ਬੈਠ ਕੇ ਆਪਣੇ ਕਾਰਕੁਨਾਂ ਦਾ, ਆਪਣੇ ਦੋਸਤਾਂ ਦਾ ਤਫਜ਼ ਨਹੀਂ ਕਰਦੇ ਤੇ ਲਾਨਤ ਇਹ ਜਿਹੇ ਦੋਸਤੀ ਦੇ ਉੱਤੇ ਔਰ ਲਾਨਤ ਇਹ ਜਿਹੀ ਲੀਡਰੀ ਦੇ ਉੱਤੇ ਵੀ। ਨਵਾਏ ਵਕਤ ਗਰੁੱਪ ਦੇ ਨਾਮ ਨਿਹਾਦ ਠੇਕੇਦਾਰਾਂ ਦੀਆਂ ਇਹਨਾਂ ਹੀ ਹਰਕਤਾਂ ਤੋਂ ਤੰਗ ਆ ਕੇ ਸਹਾਫੀ ਤਨਜ਼ੀਮਾਂ ਨੇ ਸਖਤ ਇਹਤਜਾਜ ਦਾ ਫੈਸਲਾ ਕੀਤਾ ਹੈ। ਮੈਂ ਸਮਝਦਾ ਵਾਂ कि अखबारी इदारे या PBA या APNS के मैंबर हजरात जिन्हें छांटी का सिलसिला शुरू किया इंतहाई शर्मनाक है और इन्होंने हरामखोरां ये बावर करवाना जरूरी है कि जो कुछ कर रहे हैं वो काबिले कबूल नहीं होएगा। और उन्होंने इस अमल के खिलाफ सारिया तंजीमां बरसरे पैकार ने। मैं समझना कि असीं अपने प्लेटफार्म तो भी उन्होंने वार्निंग देने कि वो अपनी हरकतों तो बाज आ जाए। गरीब मुलाजमीन का इस्तेसाल करना तो उनकी छांटी का सिलसिला बंद कर दें, वरना असी इन्हां तमाम अखबारी तंजीमां नाल रल के इनका नाटका बंद कर देंगे। ਹੁਣ ਇੱਕ ਪਾਸੇ ਤਾਂ ਸਹਾਫੀਆਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਭਰਪੂਰ ਇਹਤਜਾਜ ਕਰ ਰਹੀ ਹੈ ਤੇ ਦੂਜੇ ਬੰਨੇ ਰਮੀਜ਼ਾ ਜਿਹੇ ਲੋਕ ਅਜਿਹਾ ਤਾਸੁਰ ਦੇ ਰਹੇ ਨੇ ਜਿਵੇਂ ਉਹਨਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ। ਉਹਨਾਂ ਨੂੰ ਨਾ ਹੀ ਰੱਬ ਦੀ ਪਰਵਾਹ ਹੈ ਤੇ ਨਾ ਹੀ ਆਖਰਤ ਦੇ ਉਸ ਦਿਨ ਦੀ ਜਿਸ ਦਿਨ ਸਾਰੇ ਮਜ਼ਲੂਮ ਉਹਨਾਂ ਦੇ ਗਿਰੇਬਾਨਾਂ ਉੱਤੇ ਹੱਥ ਪਾਉਣਗੇ ਤੇ ਪੂਰਾ ਹਿਸਾਬ ਵੀ ਲੈਣਗੇ।